ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਚਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.twist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਗੁਰਵੀਰ ਸਿੰਘ ਬਰਾੜ ਪ੍ਰੈਜ਼ਨੋ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਗੱਲ ਕਰਦੇ ਹਾਂ ਜੀ। ਇਸ ਤਰ੍ਹਾਂ ਬਰਗਾੜੀ ਦੇ ਵਿੱਚ ਇਕੱਠ ਹੋਏ ਆ ਤੇ ਇੰਨੇ ਚਿਰਾਂ ਤੋਂ ਉੱਥੇ ਮੋਰਚਾ ਲੱਗਾ ਹੋਇਆ ਆ, ਉਸ ਨੂੰ ਦੇਖ ਕੇ ਸਰਕਾਰ ਦੇ ਵਿੱਚ ਫਿਕਰਮੰਦੀ? ਐਕਚੁਅਲੀ ਹੁਣ ਤੱਕ ਤਾਂ ਜਿਹੜੀਆਂ ਕਿਆਸ ਰਾਈਆਂ ਚੱਲਦੀਆਂ ਸੀਗੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਉਹਦੇ ਉੱਤੇ ਹੋਈ ਵਿਧਾਨ ਸਭਾ ਦੇ ਵਿੱਚ ਬਹਿਸ ਬਣੀ SIT, ਇਹ ਸਾਰਾ ਕੁਝ ਜਿਹੜਾ ਸੀਗਾ ਜੀ, ਉਹ ਜਿਹੜੀ ਮੌਜੂਦਾ ਸਰਕਾਰ ਹੈ ਉਹ ਇਸ ਪੱਖੋਂ ਸੋਚਦੀ ਸੀਗੀ ਕਿ ਇਹ ਸਾਰਾ ਜਿਹੜਾ ਅਕਾਲੀ ਦਲ ਦੇ ਉੱਤੇ ਜਿਹੜਾ ਜੀ ਇਹ ਭਾਰੂ ਪੈ ਰਿਹਾ ਤੇ ਉਹਨਾਂ ਨੂੰ ਕੁਛ ਨਹੀਂ ਹੋਇਆ। ਪਰ ਬਰਗਾੜੀ ਦੇ ਵਿੱਚ ਹੋਏ ਜਿਹੜਾ ਇਕੱਠ ਹੈ ਉਹਨੇ ਕਿਤੇ ਨਾ ਕਿਤੇ ਤੁਸੀਂ ਇਹ ਕਹਿ ਲਓ ਕਿ ਸਰਕਾਰ ਦੇ ਵਾਸਤੇ ਮੁਸ਼ਕਿਲਾਂ ਖੜੀਆਂ ਜਿਹੜੀਆਂ ਜੀ ਉਹ ਕਰ ਦਿੱਤੀਆਂ। ਉਸ ਦਿਨ ਬੇਸ਼ੱਕ ਇੱਕ ਜਿਹੜੀ ਰੈਲੀ ਸੀ ਉਹ ਕਾਂਗਰਸ ਨੇ ਵੀ ਕੀਤੀ ਔਰ ਕਾਂਗਰਸ ਨੇ ਉਸ ਇਕੱਠ ਦੇ ਬਾਰੇ ਦੇ ਵਿੱਚ ਜਿਹੜਾ ਜੀ ਇਹ ਕਿਹਾ ਕਿ ਕਾਂਗਰਸ ਜਿਹੜੀ ਹੈ ਜੀ ਉਹਨੂੰ ਲੋਕਾਂ ਦੀ ਹਮਾਇਤ ਪ੍ਰਾਪਤ ਹੈ। ਪਰ ਹੁਣ ਜਿਹੜਾ ਜੀ ਇੱਕ ਮੀਟਿੰਗ ਮੁੱਖ ਮੰਤਰੀ ਹੋਰਾਂ ਨੇ ਜਿਹੜੀ ਲਾਈ ਔਰ ਇਸ ਮੀਟਿੰਗ ਦੇ ਵਿੱਚ ਸਾਰੇ ਸੀਨੀਅਰ ਆਫਿਸਰ ਜਿਹੜੇ ਸੀਗੇ ਜੀ ਉਹ ਸੱਦੇ ਗਏ। ਇਹਨਾਂ ਅਫਸਰਾਂ ਨੇ ਜਿਹੜਾ ਜੀ ਉਹ ਸਰਕਾਰ ਨੂੰ ਦੱਸਿਆ ਕਿ ਇੱਥੇ ਜਿਹੜਾ ਹੋਇਆ ਇਕੱਠ ਸੀਗਾ ਜੀ ਉਹਨੇ ਵੱਡੀਆਂ ਜਿਹੜੀਆਂ ਜੀ ਉਹ ਫਿਕਰਮੰਦੀਆਂ ਖੜੀਆਂ ਕਰ ਦਿੱਤੀਆਂ ਨੇ। ਸਰਕਾਰ ਦੇ ਮੱਥੇ ਦੇ ਉੱਤੇ ਚਿੰਤਾ ਦੀਆਂ ਲਕੀਰਾਂ ਜਿਹੜੀਆਂ ਜੀ ਉਹ ਪੜ੍ਹੀਆਂ ਜਾ ਸਕਦੀਆਂ ਨੇ। ਜਿਹੜੇ ਅਫਸਰ ਨੇ ਉਹਨਾਂ ਨੇ ਦੱਸਿਆ ਕਿ ਬਰਗਾੜੀ ਦੇ ਵਿੱਚ ਜਿਹੜਾ ਮੋਰਚਾ ਹੈ ਲੱਗਿਆ, ਇਹ ਲੰਮਾ ਚੱਲਣ ਦੀ ਵਜ੍ਹਾ ਕਰਕੇ ਸਰਕਾਰ ਦੀਆਂ ਮੁਸ਼ਕਲਾਂ ਜਿਹੜੀਆਂ ਜੀ ਉਹ ਵਧਣ ਗਈਆਂ। ਔਰ ਇਹ ਵੀ ਜਿਹੜੀ ਜੀ ਗੱਲ ਆਖੀ ਗਈ ਕਿ ਜਿਹੜੇ ਲੋਕ ਇਸ ਵੇਲੇ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਭੁਗਤ ਰਹੇ ਆ, ਜਿਹਦੀ ਜ਼ਮੀਨੀ ਜਿਹੜੀ ਹਕੀਕਤ ਹੈ ਜੀ ਉਹ ਇਹ ਆ ਕਿ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਆ ਸਿਆਸੀ ਜ਼ਮੀਨ ਉਹ ਮੁਕੰਮਲ ਰੂਪ ਦੇ ਵਿੱਚ ਖਿਸਕ ਚੁੱਕੀ ਹੋਈ ਆ ਅਕਾਲੀ ਦਲ ਦੇ। ਔਰ ਅਫਸਰਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਹਾਲਾਤ ਇਹੀ ਚੱਲਦੇ ਰਹੇ ਤੇ ਫਿਰ ਜਿਹੜਾ ਜੀ ਇਹ ਲੋਕ ਜਿਹੜੇ ਆ ਉਹ ਕਾਂਗਰਸ ਦੇ ਖਿਲਾਫ ਵੀ ਉੱਠ ਕੇ ਖੜੇ ਹੋ ਜਾਣਗੇ, ਕਿਉਂਕਿ ਬਰਗਾੜੀ ਦੇ ਵਿੱਚ ਆਪ ਮੁਹਾਰੇ ਪਹੁੰਚੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਵਾਸਤੇ ਇਨਸਾਫ ਦੀ ਮੰਗ ਕਰਨ ਦੇ ਵਾਸਤੇ ਪਹੁੰਚੇ ਸਨ ਤੇ ਮੌਜੂਦਾ ਸਰਕਾਰ ਤੋਂ ਉਹ ਇਨਸਾਫ ਦੀ ਮੰਗ ਕਰ ਰਹੇ ਆ, ਬਲਕਿ ਅਕਾਲੀ ਦਲ ਤੋਂ ਨਹੀਂ। ਅਕਾਲੀ ਦਲ ਨੂੰ ਤਾਂ ਉਹ ਇਸ ਕਰਕੇ ਨਕਾਰ ਚੁੱਕੇ ਆ ਕਿ ਉਹਦੇ ਰਾਜ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਤੇ ਉਹਨਾਂ ਨੇ ਕਿਸੇ ਕਿਸਮ ਦੀ ਕੋਈ ਜਿਹੜੀ ਸੀ ਇਹਦੇ ਉੱਤੇ ਕਾਰਵਾਈ ਨਹੀਂ ਕੀਤੀ। ਇਹ ਵੀ ਜਿਹੜਾ ਜੀ ਕਿਹਾ ਜਾ ਰਿਹਾ ਕਿ ਇਹਦੇ ਮੀਟਿੰਗ ਦੇ ਵਿੱਚ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਦੇ ਉੱਤੇ ਤੁਰੰਤ ਹੱਲ ਜਿਹੜਾ ਜੀ ਉਹ ਕੱਢੇ। ਹੁਣ ਇਹ ਪਹਿਲਾ ਮੌਕਾ ਸੀਗਾ ਜੀ ਜਦੋਂ ਇਹਦੇ ਵਿੱਚ ਜਿਹੜੀ SIT ਬਣਾਈ ਆ ਉਹਦੇ ਮੁਖੀ ਤੋਂ ਵੀ ਪੁੱਛਿਆ ਗਿਆ ਕਿ ਇਹਦੇ 'ਚ ਹੁਣ ਤੱਕ ਕੀ ਡਿਵੈਲਪਮੈਂਟ ਹੋਈ ਹੈ, ਮੁੜ ਕੇ ਪੁੱਛਿਆ ਹੀ ਨਹੀਂ। ਜੋ ਜਿਹੜੀ ਹੈ ਜੀ ਇਹ SIT ਬਣਾਈ ਉਹਨਾਂ ਨੇ ਕਹਿ ਦਿੱਤਾ ਜੀ ਮਾਮਲਾ ਹਾਈ ਕੋਰਟ ਦੇ ਵਿੱਚ ਆਇਆ, ਹਾਈ ਕੋਰਟ ਤੋਂ ਹੁਣ ਜਿਹੜਾ ਜੀ ਇਹ ਕਿਵੇਂ ਉਦੋਂ ਉੱਪਰ ਜਿਹੜਾ ਜਾ ਕੇ ਵਗਿਆ ਜਾ ਸਕਦਾ। ਪਰ ਕੁਛ ਗਰਾਊਂਡ ਵਰਕ ਜਿਹੜਾ ਜੀ ਉਹ SIT ਨੂੰ ਵੀ ਕਰਨਾ ਚਾਹੀਦਾ ਸੀ, ਜਿਹੜਾ ਕਿ ਅਜੇ ਤੱਕ ਕੀਤਾ ਨਹੀਂ ਗਿਆ। ਹੁਣ ਸਰਕਾਰ ਜਿਹੜੀ ਹੈ ਜੀ ਉਹ ਇਹ ਸੋਚ ਸਕਦੀ ਹੈ ਕਿ ਇਹ ਕਸੂਤੀ ਸਥਿਤੀ ਚੋਂ ਨਿਕਲਿਆ ਕਿਵੇਂ ਜਾਵੇ। ਨਿਕਲਣ ਦੇ ਵਾਸਤੇ ਤਰੀਕਾ ਤਾਂ ਇੱਕੋ ਹੀ ਆ ਕਿ ਇਸ ਮਾਮਲੇ ਦੇ ਉੱਤੇ ਕਾਰਵਾਈ ਕੀਤੀ ਜਾਵੇ, ਪਰ ਕਾਰਵਾਈ ਮੌਜੂਦਾ ਸਰਕਾਰ ਜਾਂ ਮੁੱਖ ਮੰਤਰੀ ਜਿਹੜੀ ਹੈ ਜੀ ਉਹ ਕਰ ਲੈਣਗੇ, ਇਹ ਬਹੁਤ ਵੱਡਾ ਇੱਕ ਸਵਾਲ ਹੈ ਜੀ। ਜੀ, ਤੇ ਅਗਲੀ ਗੱਲ ਕਰਦੇ ਹਾਂ ਜੀ, ਜਿਹੜੀ ਸੁਪਰੀਮ ਕੋਰਟ ਆ ਉਸ ਨੇ ਰਫਾਲ ਸੌਦੇ ਦੀ ਡਿਟੇਲ ਮੰਗੀ। ਬਿਲਕੁਲ ਜੀ, ਇਹ ਇੱਕ ਟਾਈਪ ਦੇ ਨਾਲ ਤੁਸੀਂ ਝਟਕਾ ਤਾਂ ਜਿਹੜਾ ਜੀ ਉਹ ਕਹਿ ਸਕਦੇ ਹੋ ਜਿਹੜਾ ਕੇਂਦਰ ਦੀ ਸਰਕਾਰ ਨੂੰ, ਕਿਉਂਕਿ ਰਫਾਲ ਜਿਹੜੀ ਡੀਲ ਹੈ ਇਹਨੂੰ ਕਾਂਗਰਸ ਬਹੁਤ ਜਿਹੜਾ ਜੀ ਉਹ ਭਖਾ ਰਹੀ ਹੈ ਵੱਡੇ ਪੱਧਰ ਦੇ ਉੱਤੇ। ਔਰ ਜਿਹੜੀ ਕਾਂਗਰਸ ਹੈ ਉਹ ਇਹ ਕਹਿੰਦੀ ਆ ਕਿ ਮੋਦੀ ਸਰਕਾਰ ਜਿਹੜੀ ਹੈ ਜੀ ਉਹ ਰਫਾਲ ਲੜਾਕੂ ਜਹਾਜ਼ਾਂ ਦੇ ਸੌਦੇ ਦੀ ਪ੍ਰਕਿਰਿਆ ਦੇ ਨਾਲ ਖਲਵਾੜ ਕਰ ਰਹੀ ਹੈ ਔਰ ਇਹਦੇ
ਵਾਸਤੇ ਜਾਣਕਾਰੀ ਜਿਹੜੀ ਹੈ ਜੀ ਉਹ ਉਜਾਗਰ ਕਰਨ ਵਾਲੇ ਅਫਸਰਾਂ ਨੂੰ ਪਰੇਸ਼ਾਨ ਕਰ ਰਹੀ ਹੈ। ਪਾਰਟੀ ਨੇ ਇਸ ਮਸਲੇ ਦੇ ਉੱਤੇ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਉਣ ਦੀ ਆਪਣੀ ਮੰਗ ਫੇਰ ਜਿਹੜੀ ਹੈ ਜੀ ਉਹ ਦੁਹਰਾਈ ਆ। ਅਸਲ ਦੇ ਵਿੱਚ ਜਿਹੜਾ ਨਾ ਜੀ ਇਸ ਸੌਦੇ ਦੇ ਪਿਛਲੇ ਜਿਹੜੀ ਕੰਟਰੋਵਰਸੀ ਆ ਉਹ ਵੱਡੀ ਇਹ ਆ, ਜਿਹੜੀ ਬਹੁਤ ਲੋਕਾਂ ਨੂੰ ਸ਼ਾਇਦ ਸਮਝ ਜਿਹੜੀ ਜੀ ਉਹ ਆ ਵੀ ਰਹੀ ਹੋਵੇ, ਕੁਛ ਨੂੰ ਨਾ ਵੀ ਆ ਰਹੀ ਹੋਵੇ, ਕਿ ਜਦੋਂ ਏਦਾਂ ਦੇ ਸੌਦੇ ਕੀਤੇ ਜਾਂਦੇ ਆ ਰੱਖਿਆ ਦੇ ਨਾਲ ਸੰਬੰਧਿਤ, ਉਹਦੇ ਵਾਸਤੇ ਇੱਕ ਪ੍ਰਕਿਰਿਆ ਹੈ। ਉਸ ਪ੍ਰਕਿਰਿਆ ਦੇ ਵਿੱਚੋਂ ਜਿਹੜਾ ਜੀ ਉਹ ਸਾਰਾ ਲੰਘ ਕੇ ਫਿਰ ਸੌਦੇ ਹੁੰਦੇ ਆ। ਇਸ ਪ੍ਰਕਿਰਿਆ ਦੇ ਵਿੱਚ ਜਿਹੜੀਆਂ ਫੌਜਾਂ ਦੇ ਮੁਖੀ, ਫੌਜਾਂ ਦੇ ਅਧਿਕਾਰੀ ਜਿਹੜੇ ਆ ਜੀ ਉਹ ਉਸ ਮੁਲਕ ਦੇ ਨਾਲ ਮੀਟਿੰਗਾਂ ਕਰਦੇ ਆ। ਫਿਰ ਰੱਖਿਆ ਮੰਤਰਾਲਾ ਆਉਂਦਾ, ਡਿਫੈਂਸ ਮਿਨਿਸਟਰੀ, ਉਹ ਮੀਟਿੰਗਾਂ ਜਿਹੜੀਆਂ ਜੀ ਉਹ ਕਰਦੇ ਆ। ਉਸ ਤੋਂ ਬਾਅਦ ਅੱਗੇ ਜਿਹੜੀ ਗੱਲ ਤੁਰਦੀ ਫਿਰ ਜਿਹੜਾ ਮੁਲਕ ਦਾ ਮੁਖੀ ਆ ਜੀ ਉਹ ਜਾ ਕੇ ਸੌਦਾ ਕਰਦਾ, ਉਹਨੂੰ ਸਾਈਨ ਕਰਦਾ ਉਸ ਸੌਦੇ ਨੂੰ, ਤਾਂ ਕਿ ਜਿਹੜੀ ਇਹ ਜਿਹੜਾ ਸੌਦਾ ਹੋਇਆ ਉਹਦੇ ਵਿੱਚ ਪਾਰਦਰਸ਼ਤਾ ਰਹੇ। ਇਹਦੇ ਵਿੱਚ ਕੀਤਾ ਕੀ ਗਿਆ ਕਿ ਇਹਦੇ ਵਿੱਚ ਜਿਹੜਾ ਪਹਿਲਾ ਸੌਦਾ ਕੀਤਾ ਸੀ ਪਿਛਲੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਨੇ, ਉਹ ਤੁਰੰਤ ਰੱਦ ਕਰਤਾ ਸਰਕਾਰ ਨੇ ਆਉਂਦੇ, ਜਦੋਂ ਇਹ ਸਰਕਾਰ ਆਈ ਸੈਂਟਰ ਦੇ ਵਿੱਚ, ਤੇ ਜਾ ਕੇ ਪ੍ਰਧਾਨ ਮੰਤਰੀ ਜਿਹੜੇ ਸੀ ਉਹ ਇਕੱਲੇ ਸੌਦਾ ਕਰਿਆ, ਸਾਈਨ ਕਰਿਆ। ਹੁਣ ਸਵਾਲ ਇਹ ਆ ਕਿ ਜਦੋਂ ਜੇ ਉਹ ਪ੍ਰਕਿਰਿਆ ਦੇ ਵਿੱਚੋਂ ਇਹ ਲੰਘੇ ਹੁੰਦੇ ਤੇ ਅੱਜ ਪ੍ਰਕਿਰਿਆ ਸਾਹਮਣੇ ਰੱਖਦੇ ਕਿ ਆਹ ਚੁੱਕੋ, ਇਹਦੇ ਵਿੱਚ ਫੌਜ ਦੇ ਅਧਿਕਾਰੀਆਂ ਨੇ ਆਹ ਕਿਹਾ ਸੀ, ਰੱਖਿਆ ਮੰਤਰਾਲੇ ਨੇ ਆਹ ਜਿਹੜੀ ਜੀ ਉਦੋਂ ਡਿਸਕਸ਼ਨ ਹੋਈ ਸੀ, ਇੱਥੇ ਡਿਸਕਸ਼ਨ ਹੀ ਕੋਈ ਨਹੀਂ ਹੋਈ, ਸਿੱਧਾ ਸੌਦਾ ਕਰ ਲਿਆ, ਦੁੱਗਣੀ ਕੀਮਤ ਦੇ ਉੱਤੇ ਜਹਾਜ਼ ਖਰੀਦ ਲਏ ਗਏ। ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨੇ ਮੁਸ਼ਕਲਾਂ ਜਿਹੜੀਆਂ ਜੀ ਉਹ ਖੜੀਆਂ ਕਰਤੀਆਂ। ਇਹਦੇ ਸੰਬੰਧੀ ਕਈ ਪਟੀਸ਼ਨਾਂ ਜਿਹੜੀਆਂ ਜੀ ਉਹ ਦਰਜ ਹੋਈਆਂ, ਪਟੀਸ਼ਨਾਂ ਬਹੁਤੀਆਂ ਤਾਂ ਪਾਸੇ ਕਰਤੀਆਂ, ਪਰ ਸੁਪਰੀਮ ਕੋਰਟ ਨੇ 29 ਅਕਤੂਬਰ ਤੱਕ ਇਹ ਕਿਹਾ ਕਿ ਸੀਲਬੰਦ ਲਿਫਾਫੇ ਦੇ ਵਿੱਚ ਲਿਆ ਕੇ ਦੱਸੋ ਕਿ ਰਫਾਲ ਲੜਾਕੂ ਜਹਾਜ਼ਾਂ ਦੇ ਸੌਦੇ ਦੀ ਕੀਮਤ ਤੇ ਤਕਨੀਕੀ ਜਾਣਕਾਰੀ ਨੂੰ ਛੱਡ ਕੇ ਫੈਸਲਾ ਕਰਨ ਦੇ ਅਮਲ ਬਾਰੇ ਵੇਰਵੇ ਜਿਹੜੇ ਆ ਸੀਲਬੰਦ ਲਿਫਾਫੇ 'ਚ ਦਿਓ। ਹੁਣ ਪ੍ਰੋਬਲਮ ਇਹ ਆ ਕਿ ਸੀਲਬੰਦ ਲਿਫਾਫੇ ਦੇ ਵਿੱਚ ਕੀ ਦਿੱਤਾ ਜਾਊਗਾ। ਉਹਦਾ ਰੀਜ਼ਨ ਹੈ ਕਿ ਉਹ ਜਿਹੜੀ ਪ੍ਰਕਿਰਿਆ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪ੍ਰਕਿਰਿਆ ਕੀ ਆ ਤੇ ਇਹਨੂੰ ਕਿਵੇਂ ਜਿਹੜਾ ਜੀ ਅੱਗੇ ਨੇਪਰੇ ਚਾੜਿਆ ਜਾਂਦਾ। ਹੁਣ ਦੱਸਣਾ ਇੱਥੇ ਜਿਹੜਾ ਜੀ ਇਹ ਪਊਗਾ ਕਿ ਕਿਵੇਂ ਇੱਕ ਬੰਦਾ ਜਾ ਕੇ ਜਿਹੜਾ ਜੀ ਉਹ ਸਮਝੌਤਾ ਕਰਿਆ ਬਿਨਾਂ ਕਿਸੇ ਡਾਊਟ ਦੇ। ਜਿਹੜਾ ਪ੍ਰਧਾਨ ਮੰਤਰੀ ਆ ਉਹਦੇ ਕੋਲੇ ਰਾਈਟ ਹੈ, ਪਰ ਇਹ ਉਹ ਪ੍ਰਕਿਰਿਆ ਨੂੰ ਉਲੰਘਿਆ ਗਿਆ ਜਿਹੜੀ ਹਮੇਸ਼ਾ ਅਜਿਹੇ ਸੌਦਿਆਂ ਦੇ ਵਾਸਤੇ ਪਹਿਲਾਂ ਵਰਤੀ ਜਾਂਦੀ ਹੈ। ਜੀ ਇਹ ਰੇੜਕਾ ਕਾਫੀ ਟਾਈਮ ਤੋਂ ਜੀ ਚੱਲੀ ਜਾਂਦਾ ਇਹਨਾਂ ਦਾ। ਤੇ ਅੱਗੇ ਪੰਜਾਬੀ ਯੂਨੀਵਰਸਿਟੀ ਦੀ ਆਪਾਂ ਗੱਲ ਕੀਤੀ ਸੀ ਕਿ ਉਹਦੇ ਵਿੱਚ ਤਣਾਅ ਆ, ਪਰ ਤਣਾਅ ਉਸੇ ਤਰ੍ਹਾਂ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੇ ਦੇਖੋ ਲੜਾਈ ਕਿਸ ਗੱਲ ਦੇ ਉੱਤੇ ਜਿਹੜੀ ਹੈ ਜੀ ਉਹ ਹੋ ਰਹੀ ਆ, ਚਾਹੇ ਉਹ ਬਰਾਬਰ ਦੇ ਅਧਿਕਾਰ ਹੈ, ਚਾਹੇ ਉਹ ਬੇਟੀ ਪੜ੍ਹਾਓ ਵਾਲੀ ਗੱਲ ਹੈ, ਜੋ ਵੀ ਹੈ ਜੀ, ਜਿੰਨਾ ਕੁਛ ਸਰਕਾਰਾਂ ਦੇ ਪ੍ਰੋਗਰਾਮ ਜਿਹੜੇ ਆ ਜੀ ਉਹ ਚੱਲਦੇ ਆ। ਦੂਜੇ ਪਾਸੇ ਇੱਥੇ ਲੜਾਈ ਇਸ ਗੱਲ ਨੂੰ ਲੈ ਕੇ ਹੋ ਰਹੀ ਹੈ ਕਿ ਕੁੜੀਆਂ ਦਾ ਹੋਸਟਲ ਜਿਹੜਾ ਜੀ ਉਹ ਕਿੰਨੀ ਦੇਰ ਤੱਕ ਖੁੱਲ੍ਹਾ ਰਹੇ ਜਾਂ ਬੰਦ ਹੋ ਜੇ। ਤੇ ਜਿਵੇਂ ਅਕਸਰ ਜਿਹੜੀਆਂ ਮੈਨੇਜਮੈਂਟ ਨੇ ਉਹ ਕਰਦੀਆਂ ਨੇ, ਉਹ ਪੜ੍ਹਾ ਦਿੰਦੀਆਂ ਸਟੂਡੈਂਟਾਂ ਦੇ ਗਰੁੱਪ ਨੂੰ, ਇੱਥੇ ਵੀ ਪੜ੍ਹਾ ਦਿੱਤਾ ਗਿਆ। ਔਰ ਦੋ ਗੁੱਟਾਂ ਦੇ ਦਰਮਿਆਨ ਹੋਈ ਜਿਹੜੀ ਲੜਾਈ ਆ ਉਹਦੇ ਨਾਲ ਮਾਹੌਲ ਜਿਹੜਾ ਬੜਾ ਤਣਾਅਪੂਰਨ ਬਣਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਅੱਜ ਤੇ ਕੱਲ੍ਹ ਨੂੰ 2 ਦਿਨ ਜਿਹੜਾ ਜੀ ਯੂਨੀਵਰਸਿਟੀ ਬੰਦ ਰੱਖਣ ਦਾ ਐਲਾਨ ਕੀਤਾ। ਇਹਦੇ ਨਾਲ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ ਉਹਨੂੰ ਲਿਖਿਆ ਗਿਆ ਕਿ ਕੈਂਪਸ ਦੀ ਸੁਰੱਖਿਆ ਪੁਲਿਸ ਦੇ ਹਵਾਲੇ ਜਿਹੜੀ ਉਹ ਕੀਤੀ ਗਈ ਆ। ਜਿਹੜਾ ਅਰਬਨ ਸਟੇਟ ਥਾਣਾ ਉਹਨੂੰ ਜਿਹੜਾ ਜੀ ਸਾਰੀ ਇਹ ਜ਼ਿੰਮੇਵਾਰੀ ਦਿੱਤੀ ਗਈ ਆ। ਬਿਆਨ ਦਰਜ ਕਰਕੇ ਵਾਈਸ ਚਾਂਸਲਰ ਦੇ ਦਫ਼ਤਰ ਨੂੰ ਤੀਜੇ ਦਿਨ ਲਗਾਤਾਰ ਜਿੰਦਰੇ ਲਾ ਕੇ ਰੋਸ ਧਰਨਾ ਜਿਹੜਾ ਜੀ ਉਹ ਜਾਰੀ ਆ। ਔਰ ਜਿਹੜਾ ਹਮਲਾ ਹੋਇਆ ਸੀਗਾ 6 ਜਾਣੇ ਜਿਹਦੇ ਵਿੱਚ ਜ਼ਖਮੀ ਹੋ ਗਏ ਸੀਗੇ। ਇਹਦੇ ਸੰਬੰਧੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਲੜਾਈ ਦੇ ਵਿੱਚ ਜਿਹੜੀ ਹੋਈ ਆ, ਇਹਦੇ ਉੱਤੇ 1 ਜਾਣੇ ਦੇ ਬਿਆਨ ਦੇ ਉੱਤੇ 7 ਵਿਅਕਤੀ ਨੇ ਜਿਨ੍ਹਾਂ ਦੇ ਉੱਤੇ ਇਹ ਮਾਮਲਾ ਦਰਜ ਜਿਹੜਾ ਜੀ ਉਹ ਕਰ ਲਿਆ ਗਿਆ। ਮਾਮਲਾ ਐਡਾ ਜ਼ਿਆਦਾ ਗੰਭੀਰ ਨਹੀਂ ਸੀਗਾ ਜਿੱਦਾਂ ਸਹੀ ਪੁੱਛੋ ਤੇ ਬਣਾ ਦਿੱਤਾ ਗਿਆ। ਬਣਾ ਇਸ ਕਰਕੇ ਦਿੱਤਾ ਗਿਆ ਜੀ ਕਿ ਅਕਸਰ ਜਿਹੜੀਆਂ ਇਸ ਤਰ੍ਹਾਂ ਦੀਆਂ ਐਡਮਿਨਿਸਟ੍ਰੇਸ਼ਨ ਨੇ ਉਹ ਕਿਸੇ ਵੀ ਮਸਲੇ ਨੂੰ ਉਭਾਰਨ ਦੇ ਵਾਸਤੇ ਜਾਂ ਵਧਾਉਣ ਦੇ ਵਾਸਤੇ, ਜਿਵੇਂ ਮੈਂ ਇਹ ਕਿਹਾ ਕਿ ਉਹ ਬਜਾਏ ਇਹਦੇ ਕਿ ਇਹਦਾ ਤੁਰੰਤ ਹੱਲ ਲੱਭਣ। ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਨੇ, ਵਿਦਿਆਰਥੀ ਨੇ, ਉਹਨਾਂ ਦਾ ਮਾਂ-ਬਾਪ ਵਾਲਾ ਰਿਸ਼ਤਾ ਹੁੰਦਾ ਟੀਚਰਸ ਦੇ ਨਾਲ, ਬਿਠਾ ਕੇ ਉਹਨਾਂ ਦੀ ਗੱਲਬਾਤ ਜਿਹੜੀ ਹੈ ਜੀ ਉਹ ਸੁਣੀ ਜਾ ਸਕਦੀ ਆ, ਉਹਦਾ ਹੱਲ ਲੱਭਿਆ ਜਾ ਸਕਦਾ। ਜਦੋਂ ਦੂਜੇ ਗਰੁੱਪਾਂ ਨੂੰ ਸ਼ਹਿ ਦੇ ਕੇ ਉਹਨਾਂ ਨੂੰ ਗਲ ਪਾਉਣ ਤੱਕ ਜਿਹੜਾ ਜੀ ਆ ਜਾਂਦਾ ਪ੍ਰਸ਼ਾਸਨ, ਤੇ ਫਿਰ ਅਜਿਹੇ ਹਾਲਾਤ ਅਕਸਰ ਉੱਥੇ ਜਿਹੜਾ ਜੀ ਉਹ ਬਣ ਜਾਂਦੇ ਆ। ਕੁਝ ਜ਼ਿੰਮੇਵਾਰੀਆਂ ਤੋਂ ਭੱਜਦੇ ਆ, ਜ਼ਿੰਮੇਵਾਰੀਆਂ ਨਹੀਂ ਨਾ ਨਿਭਾਉਂਦੇ। ਤੇ ਅੱਗੇ ਆਪਾਂ ਮੀਨ ਟੂ ਮੁਹਿੰਮ ਦੀ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਕਈ ਨਾਮਵਰ ਚਿਹਰੇ ਸਾਹਮਣੇ ਆਏ। ਐਕਚੁਅਲੀ ਜੀ ਸੋਸ਼ਲ ਮੀਡੀਆ ਦੇ ਰਾਹੀਂ ਇਹ ਮੁਹਿੰਮ ਜਿਹੜੀ ਆ ਜੀ ਉਹ ਚੱਲੀ ਸੀਗੀ, ਤੇ ਇਸ ਵੇਲੇ ਇਹ ਮੁਹਿੰਮ ਚਲਦੀ ਕਈਆਂ ਨੂੰ ਜਿਹੜਾ ਜੀ ਉਹ ਫਿਕਰਮੰਦੀ ਤੇ ਵਕਤ ਦੇ ਵਿੱਚ ਜਿਹੜਾ ਜੀ ਉਹ ਪਾ ਰਹੀ ਆ।
ਅਸਲ ਦੇ ਵਿੱਚ ਚਰਚਾ ਜਿਹੜੀ ਜੀ ਇਹਦੀ ਹੋਈ ਸੋਸ਼ਲ ਮੀਡੀਆ ਦੇ ਰਾਹੀਂ ਇਹਦੀ ਤੇ ਹੋਈ ਉਦੋਂ ਜਦੋਂ ਤਨੁਸ਼੍ਰੀ ਦੱਤਾ ਇੱਕ ਜਿਹੜੀ ਫਿਲਮ ਅਦਾਕਾਰ ਹੈ, ਉਹਨੇ ਇੱਕ ਸੰਜੀਦਾ ਕਲਾਕਾਰ ਜਿਹੜਾ ਜੀ ਨਾਨਾ ਪਾਟੇਕਰ ਉਹਦੇ ਉੱਤੇ ਦੋਸ਼ ਲਾ ਦਿੱਤੇ ਕਿ ਉਹਦਾ ਸ਼ੋਸ਼ਣ ਜਿਹੜਾ ਸੀ ਉਹ ਕੀਤਾ ਗਿਆ। ਨਾਨਾ ਪਾਟੇਕਰ ਨੇ ਦੋਸ਼ ਨਕਾਰੇ, ਉਹਨੇ ਮਾਣਹਾਨੀ ਦਾ ਨੋਟਿਸ ਜਿਹੜਾ ਸੀ ਉਹ ਤਨੁਸ਼੍ਰੀ ਦੱਤਾ ਨੂੰ ਥਮਾ ਦਿੱਤਾ ਜੀ ਕਿ ਉਹਨੇ ਗਲਤ ਇਹ ਇਲਜ਼ਾਮ ਜਿਹੜੇ ਆ ਜੀ ਉਹ ਲਾਏ ਆ। ਉਹ ਆਪਣੀ ਗੱਲ ਤੋਂ ਟਸ ਤੋਂ ਮਸ ਜਿਹੜਾ ਜੀ ਉਹ ਨਹੀਂ ਹੋਈ, ਪਰ ਉਸਦੇ ਕੋਲੇ ਹੁਣ ਉਹਦੇ ਬਿਆਨ ਜਿਹੜੇ ਆ ਜੀ ਉਹ ਹੋਣੇ ਆ ਤਨੁਸ਼੍ਰੀ ਦੱਤਾ ਦੇ। ਇਹ ਮਾਮਲਾ ਗਾਂਹ ਵਧੂਗਾ ਬਿਨਾਂ ਕਿਸੇ ਸ਼ੱਕ ਦੇ। ਉਸ ਤੋਂ ਬਾਅਦ ਇਹਦੇ ਵਿੱਚ ਕੁਝ ਨਵੇਂ ਜਿਹੜੇ ਜੀ ਉਹ ਖੁਲਾਸੇ ਹੋਣੇ ਸ਼ੁਰੂ ਹੋ ਗਏ। ਬੰਗਾਲੀ ਗਾਇਕਾ ਇੱਕ ਸੋਨਾ ਮਹਾਪਾਤਰਾ, ਉਹਨੇ ਗਾਇਕ ਜਿਹੜਾ ਕੈਲਾਸ਼ ਖੇਰ ਹੈ ਉਹਦੇ ਉੱਤੇ ਸਰੀਰਕ ਸ਼ੋਸ਼ਣ ਦਾ ਦੋਸ਼ ਜਿਹੜਾ ਜੀ ਉਹ ਲਾਤਾ ਹੈ। ਇਸ ਤੋਂ ਪਹਿਲਾਂ ਇੱਕ ਜਿਹੜੀ ਮਹਿਲਾ ਪੱਤਰਕਾਰ ਹੈ ਉਹਨੇ ਵੀ ਕੈਲਾਸ਼ ਖੇਰ ਦੇ ਉੱਤੇ ਲਾਏ ਦੋਸ਼ਾਂ ਤੋਂ ਬਾਅਦ ਟਵਿੱਟਰ ਦੇ ਉੱਤੇ ਜਿਹੜੀ ਸੋਨਾ ਮਹਾਪਾਤਰਾ ਹੈ ਉਹਨੇ ਆਪਣੀ ਕਹਾਣੀ ਜਿਹੜੀ ਹੈ ਜੀ ਉਹ ਬਿਆਨ ਕੀਤੀ ਆ। ਇਹਦੇ ਸੰਬੰਧੀ ਜਿਹੜਾ ਕੈਲਾਸ਼ ਖੇਰ ਹੈ ਉਹਨੇ ਤਾਂ ਆਪਣੀ ਪ੍ਰਤੀਕਿਰਿਆ ਜਿਹੜੀ ਜੀ ਉਹ ਨਹੀਂ ਦਿੱਤੀ ਅਜੇ ਤੱਕ। ਦੂਜੇ ਪਾਸੇ ਇਹ ਜਿਹੜਾ ਜੀ ਸਿਆਸੀ ਲੋਕਾਂ ਤੱਕ ਵੀ ਇਹਦਾ ਸੇਕ ਪਹੁੰਚਿਆ। ਮੌਜੂਦਾ ਕੇਂਦਰ ਦੇ ਵਿੱਚ ਇੱਕ ਮੰਤਰੀ ਨੇ, ਰਾਜ ਮੰਤਰੀ ਨੇ, ਵਿਦੇਸ਼ ਰਾਜ ਮੰਤਰੀ MJ ਅਕਬਰ, ਉਹਦੇ ਉੱਤੇ ਵੀ ਇਹ ਜਿਨਸੀ ਸ਼ੋਸ਼ਣ ਦੇ ਦੋਸ਼ ਜਿਹੜੇ ਆ ਜੀ ਉਹ ਲੱਗੇ ਆ। ਸਰਕਾਰ ਜਿਹੜੀ ਹੈ ਜੀ ਉਹ ਇਸ ਮਾਮਲੇ ਦੇ ਉੱਤੇ ਚੁੱਪ ਧਾਰੀ ਬੈਠੀ ਆ, ਉਹ ਕੋਈ ਹਾਂ ਜਾਂ ਨਾ ਦਾ ਜਵਾਬ ਨਹੀਂ ਦੇ ਰਹੀ। ਜਦੋਂ ਕਿ ਵਿਰੋਧੀ ਧਿਰ MJ ਅਕਬਰ ਵਾਲੇ ਮੁੱਦੇ ਦੇ ਉੱਤੇ ਕਹਿ ਰਹੀ ਹੈ ਜਾਂ ਤਾਂ ਉਹ ਜਵਾਬ ਦੇਵੇ ਜਾਂ ਆਪਣੇ ਅਹੁਦੇ ਤੋਂ ਜਿਹੜਾ ਉਹ ਅਸਤੀਫਾ ਦੇਵੇ। ਜਿਹੜਾ ਔਰਤਾਂ ਸੰਬੰਧੀ ਕੌਮੀ ਕਮਿਸ਼ਨ ਆ ਉਹਨੇ ਇਹ ਗੱਲ ਕਹੀ ਹੈ ਕਿ ਇਹ ਅਜਿਹੇ ਜਿਹੜੇ ਦੋਸ਼ ਨੇ ਉਹਨੂੰ ਬਰਦਾਸ਼ਤ ਨਹੀਂ ਜਿਹੜਾ ਉਹ ਕੀਤਾ ਜਾਊਗਾ। ਇਹ ਕਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਕਮਿਸ਼ਨ ਦੇ ਕੋਲੇ ਆਪਣੀ ਸ਼ਿਕਾਇਤ ਕਰਨ। ਹੁਣ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਜੀ ਦੋਸ਼ ਲਾਉਣ ਵਾਲੇ ਕੀ ਕਮਿਸ਼ਨ ਦੇ ਕੋਲੇ ਪਹੁੰਚਣਗੇ ਜਾਂ ਪੁਲਿਸ ਦੇ ਕੋਲੇ ਪਹੁੰਚਣਗੇ, ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਜੀ ਉਹ ਸਵਾਲ ਅਜੇ ਵੀ ਜਿਹੜਾ ਉਹ ਬਣਿਆ ਹੋਇਆ। ਇੱਕ ਕੇਂਦਰ ਦੇ ਵਿੱਚ ਮੰਤਰੀ ਨੇ ਮੇਨਕਾ ਗਾਂਧੀ, ਉਹਨੇ ਇਹ ਕਿਹਾ ਜੀ ਕਿ ਜਿਹੜੇ ਦੋਸ਼ ਨੇ ਇਹਨਾਂ ਨੂੰ ਗੰਭੀਰਤਾ ਦੇ ਨਾਲ ਜਿਹੜਾ ਉਹ ਲਿਆ ਜਾਣਾ ਚਾਹੀਦਾ। ਇਹਦੇ ਨਾਲ ਜਿਹੜੀ ਬਾਲੀਵੁੱਡ ਫਿਲਮ ਇੰਡਸਟਰੀ ਆ ਜੀ ਉਹ ਵੀ ਫਟ ਗਈ ਹੈ। ਉਹ ਦੋ ਧਿਰਾਂ ਦੇ ਵਿੱਚ ਵੰਡੀ ਗਈ ਆ। ਇੱਕ ਧਿਰ ਤਾਂ ਉਹ ਆ ਜਿਹੜੀ ਅਜਿਹੇ ਦੋਸ਼ ਲਾਉਣ ਵਾਲਿਆਂ ਦੇ ਨਾਲ ਖੜ ਗਈ, ਦੂਜੀ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਖੜ ਗਈ। ਨਾਨਾ ਪਾਟੇਕਰ ਵਾਲੇ ਮਸਲੇ ਦੇ ਉੱਤੇ ਵੀ ਜਿਹੜੀ ਬਾਲੀਵੁੱਡ ਫਿਲਮ ਇੰਡਸਟਰੀ ਆ ਜੀ ਉਹ ਫਟੀ ਆ। ਉਹਦੇ ਵਿੱਚ ਇਹ ਅਜਿਹੀਆਂ ਗੱਲਾਂ ਵੀ ਜਿਹੜੀਆਂ ਜੀ ਉਹ ਚੱਲ ਰਹੀਆਂ ਕਿ ਨਾਨਾ ਪਾਟੇਕਰ ਕਿਉਂਕਿ ਸੋਸ਼ਲ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਵੀ ਐਕਟਿਵ ਰਹਿੰਦਾ ਹੈ, ਇਸ ਕਰਕੇ ਇਹ ਇੱਕ ਸਾਜ਼ਿਸ਼ ਦੇ ਤਹਿਤ ਵੀ ਲਾਏ ਗਏ ਦੋਸ਼ ਜਿਹੜੇ ਹੋ ਸਕਦੇ ਆ। ਪਰ ਇਹ ਜਿਹੜੀ ਮੁਹਿੰਮ ਆ ਮੀ ਟੂ ਮੁਹਿੰਮ, ਇਹਦੇ ਵਿੱਚ ਕੋਈ ਨਾ ਕੋਈ ਨਵਾਂ ਨਾਮਵਰ ਜਿਹੜਾ ਜੀ ਚਿਹਰਾ ਹੈ ਉਹ ਰੋਜ਼ ਸ਼ਾਮਲ ਹੋਈ ਜਾ ਰਿਹਾ ਜੀ। ਪਰ ਹੋਣਾ ਕੁਛ ਨਹੀਂ ਜੀ। ਤੇ ਆਪੇ ਉਹ ਦੋ ਤਰ੍ਹਾਂ ਦੀ ਗੱਲ ਕਰਦੇ ਆ, ਉਹਨਾਂ ਦੀ ਸਮੱਸਿਆ ਉਸੇ ਤਰ੍ਹਾਂ ਬਣੀ ਹੋਈ ਆ, ਦੋਹੇ ਬਜਿੱਦ। ਇਹ ਐਕਚੁਅਲੀ ਪਰਾਲੀ ਵਾਲਾ ਮੁੱਦਾ ਜਿਹੜਾ ਜੀ ਹਰ ਸਾਲ ਭਖਦਾ। ਜਿੰਨਾ ਧੂੰਆਂ ਪਰਾਲੀ ਦਾ ਹੁੰਦਾ ਉਦੋਂ ਵੱਧ ਧੂੰਆਂ ਜਿਹੜਾ ਜੀ ਉਹ ਸਰਕਾਰਾਂ ਛੱਡਦੀਆਂ ਨੇ। ਪਰਾਲੀ ਦੀ ਜਿਹੜੀ ਸਮੱਸਿਆ ਹੈ ਉਹ ਬਿਨਾਂ ਕਿਸੇ ਸ਼ੱਕ ਦੇ ਬਹੁਤ ਵੱਡੀ ਹੈ। ਇਸ ਵੇਲੇ ਇਹ ਸ਼ੁਰੂ ਹੋ ਗਈ ਜੀ। ਫਿਰ ਕੇਂਦਰ ਦੀ ਸਰਕਾਰ ਨੇ ਦਬਕਾ ਮਾਰਿਆ ਪੰਜਾਬ ਸਰਕਾਰ ਨੂੰ ਕਿ ਸਾਨੂੰ ਨਹੀਂ ਪਤਾ ਕੀ ਕਰਨਾ, ਜੋ ਕਰਨਾ ਉੱਥੇ ਜਾ ਕੇ ਕਰੋ, ਧੂੰਆਂ ਦਿੱਲੀ ਨਹੀਂ ਪਹੁੰਚਣਾ ਚਾਹੀਦਾ। ਸਰਕਾਰ ਆਪਣੀ ਜਿਹੜਾ ਜੀ ਉਹ ਦਮਗੇ ਜੇ ਮਾਰ ਰਹੀ ਹੈ ਇਸ਼ਤਿਹਾਰ ਚ ਪਾਉਣ ਤੋਂ ਬਾਅਦ ਕਿ ਅਸੀਂ ਨੋਡਲ ਆਫਿਸਰ ਜਿਹੜੇ ਜੀ ਉਹ ਲਾਤੇ, ਉਹ ਨਿਗਾਹ ਰੱਖ ਰਹੇ ਸੈਟਲਾਈਟ ਦੇ ਰਾਹੀਂ ਪਰਚੇ ਜਿਹੜੇ ਉਹ ਦਰਜ ਕੀਤੇ ਜਾਣਗੇ ਜਿਹੜੇ ਜੀ ਫੂਕਣਗੇ। ਉਧਰ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਆ ਉਹਨਾਂ ਨੂੰ ਵੀ ਅਜਿਹਾ ਮੌਕਾ ਚਾਹੀਦਾ ਹੁੰਦਾ ਸਿਆਸਤ ਕਰਨ ਦਾ, ਉਹ ਕਰ ਰਹੇ ਆ ਜੀ। ਕਹਿੰਦੇ ਫੂਕਾਂਗੇ ਪਰਾਲੀ, ਜਿਹਨੇ ਰੋਕਣਾ ਆ ਕੇ ਰੋਕ ਲਓ, ਅਸੀਂ ਤਾਂ ਇਸ ਤੋਂ ਬਿਨਾਂ ਜਿਹੜਾ ਜੀ ਉਹ ਰਹਿਣਾ ਨਹੀਂ। ਪਰਾਲੀ ਫੂਕਣੀ ਸ਼ੁਰੂ ਹੋ ਗਈ ਆ ਤੇ ਕਿਸਾਨਾਂ ਦੇ ਉੱਤੇ ਮਾਮਲੇ ਦਰਜ ਹੋਣੇ ਵੀ ਜਿਹੜੇ ਜੀ ਉਹ ਸ਼ੁਰੂ ਹੋ ਗਏ ਆ। ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਉੱਤੇ ਮਾਮਲੇ ਦਰਜ ਹੋ ਰਹੇ ਆ ਜੀ, ਜਿਹੜੇ ਪਰਾਲੀ ਫੂਕ ਰਹੇ ਆ। ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਭੜਕਾ ਰਹੀਆਂ ਕਿ ਜਿੱਥੇ ਕਿਤੇ ਕੋਈ ਜਿਹੜਾ ਜੀ ਅਧਿਕਾਰੀ ਆਉਂਦਾ, ਚਾਹੇ ਉਹ ਪਟਵਾਰੀ ਆ ਚਾਹੇ ਪੁਲਿਸ ਦਾ ਅਧਿਕਾਰੀ ਆ, ਉਹਨੂੰ ਫੜ ਲਓ, ਫੜ ਕੇ ਉਹਨੂੰ ਛੱਡੋ ਨਾ। ਔਰ ਇਹਦੇ ਨਾਲ ਇਹ ਆ ਜੀ ਕਿ ਟਕਰਾਓ ਦੀ ਸਥਿਤੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਪੈਦਾ ਹੋ ਗਈ, ਕਿਸਾਨਾਂ ਦੇ ਵਿਚਾਲੇ ਤੇ ਪ੍ਰਸ਼ਾਸਨ ਦੇ ਵਿਚਾਲੇ। ਬਿਨਾਂ ਕਿਸੇ ਸ਼ੱਕ ਦੇ ਇਹਦਾ ਹੱਲ ਜਿਹੜਾ ਜੀ ਉਹ ਲੱਭਿਆ ਜਾਣਾ ਚਾਹੀਦਾ। ਹੱਲ ਸਰਕਾਰਾਂ ਨੇ ਲੱਭਣਾ ਹੁੰਦਾ, ਕਿਸਾਨਾਂ ਨੇ ਨਹੀਂ ਜਿਹੜਾ ਜੀ ਉਹ ਲੱਭਣਾ ਹੁੰਦਾ। ਸਰਕਾਰ ਕੀ ਕਰਦੀ ਹੈ ਜੀ ਕਿ ਬੂਹੇ ਆਈ ਜਨ ਵਿੰਨੋ ਕੁੜੀ ਦੇ ਕੰਨ। ਜਦੋਂ ਪਰਾਲੀ ਜਿਹੜੀ ਜੀ ਉਹ ਸਾੜਨੀ ਦੇ ਵਾਸਤੇ 2 ਹਫ਼ਤੇ ਰਹਿ ਗਏ ਤੇ ਜਿਹੜੀ ਸਰਕਾਰ ਸੀ ਜੀ ਉਹਦੇ ਮੁੱਖ ਮੰਤਰੀ ਨੇ ਚਿੱਠੀ ਲਿਖਤੀ ਪ੍ਰਧਾਨ ਮੰਤਰੀ ਹੋਰਾਂ ਨੂੰ ਕਿ ਬੋਨਸ ਦਿਓ ਜੀ 100 ਰੁਪਇਆ ਕੁਇੰਟਲ ਦਾ ਪਰ ਪਰਾਲੀ ਦਾ। ਇਹ ਗੱਲਾਂ ਤਾਂ ਜਦੋਂ ਪਿਛਲੇ ਸਾਲ ਧੂੰਆਂ ਹੀ ਧੂੰਆਂ ਹੋ ਗਿਆ ਸੀਗਾ, ਕਈ ਦਿਨ ਫੌਗ ਜਿਹੜੀ ਰਹੀ ਸੀ ਪੰਜਾਬ ਦੇ ਵਿੱਚ, ਕਿ ਉਦੋਂ ਬਾਅਦ ਉਦੋਂ ਹੀ ਜਿਹੜੀਆਂ ਇਹ ਗੱਲਾਂ ਨਹੀਂ ਸੀ ਕੀਤੀਆਂ ਜਾਣੀਆਂ ਚਾਹੀਦੀਆਂ। ਅੱਜ ਇਹਨਾਂ ਗੱਲਾਂ ਦੀ ਜਿਹੜੀ ਹੈ ਜੀ ਉਹ ਯਾਦ ਆ ਰਹੀ ਹੈ ਕਿ ਆਹ ਜਿਹੜਾ ਉਹ ਕੀਤਾ ਜਾਣਾ ਚਾਹੀਦਾ, ਉਹ ਉਦੋਂ ਕਿਉਂ ਨਾ ਕੀਤਾ ਗਿਆ।
ਹੁਣ ਜਦੋਂ ਕਿ ਦੁਬਾਰਾ ਪਰਾਲੀ ਦੀ ਸਮੱਸਿਆ ਜਿਹੜੀ ਹੈ ਜੀ ਉਹ ਖੜੀ ਹੋ ਗਈ ਆ ਤੇ ਸਰਕਾਰ ਜਿਹੜੀ ਹੈ ਜੀ ਉਹ ਅੱਕੀ ਪਲਾਹੀ ਹੱਥ ਮਾਰ ਰਹੀ ਹੈ। ਕਿਸਾਨ ਕਹਿੰਦੇ ਆ ਕਿ ਜਿਹੜੀਆਂ ਕੁਝ ਮਸ਼ੀਨਾਂ ਦੇ ਉੱਤੇ ਸਰਕਾਰ ਜਿਹੜੀ ਸੀ ਉਹ ਬੋਨਸ ਦਿੰਦੀ ਸੀ, ਉਹ ਬੋਨਸ ਦੇ ਰਹੀ ਆ, ਪਰ ਉਧਰੋਂ ਉਹਨਾਂ ਦੇ ਰੇਟ ਜਿਹੜੇ ਆ ਜੀ ਤਾਂ ਚੁੱਕ ਦਿੱਤੇ ਆ, ਵਧਾ ਦਿੱਤੇ। ਡੀਜ਼ਲ ਦਾ ਰੇਟ ਇੰਨਾ ਹੋ ਗਿਆ ਕਿ ਕਿਸਾਨ ਕਹਿੰਦੇ ਆ ਸਾਡਾ ਖਰਚਾ ਪਹਿਲਾਂ ਹੀ ਵੱਧ ਗਿਆ, ਹੋਰ ਅਸੀਂ ਖਰਚਾ ਜਿਹੜਾ ਜੀ ਉਹ ਕਿੱਥੋਂ ਕਰੀਏ ਪਰਾਲੀ ਨੂੰ ਜਿਹੜਾ ਜੀ ਸਾੜਨ ਤੋਂ ਬਚਾ ਕੇ ਉਹਨ ਜਿਹੜਾ ਜੀ ਉਹ ਕਰਨ ਦੇ ਵਾਸਤੇ। ਉਹ ਕਹਿੰਦੇ ਅਸੀਂ ਪਹਿਲਾਂ ਥੱਲੇ ਲੱਗੇ ਹੋਏ ਆ। ਸਰਕਾਰ ਡੀਜ਼ਲ ਦਾ ਰੇਟ ਤਾਂ ਜਿਹੜਾ ਜੀ ਉਹ ਘਟਾਉਣ ਦੇ ਵਾਸਤੇ ਤਿਆਰ ਨਹੀਂ ਗੀ। ਦੂਜੇ ਪਾਸੇ ਕਿਸਾਨਾਂ ਦੇ ਗੱਲ ਦੇ ਵਿੱਚ ਜਿਹੜਾ ਜੀ ਉਹ ਅੰਗੂਠਾ ਜ਼ਰੂਰ ਦੇ ਰਹੀ ਹੈ। ਇਸ ਸਮੱਸਿਆ ਦਾ ਸਦੀਵੀ ਹੱਲ ਜਿਹੜਾ ਜੀ ਉਹ ਲੱਭਿਆ ਜਾਣਾ ਚਾਹੀਦਾ। ਜਾਂ ਤਾਂ ਸਰਕਾਰ ਜਿਹੜੀ ਹੈ ਜੀ ਉਹ ਸੈਂਟਰ ਦੇ ਨਾਲ ਮਿਲੇ ਔਰ ਝੋਨਾ ਲਾਉਣ ਤੇ ਪਾਬੰਦੀ ਲਾ ਦੇ ਕਿ ਝੋਨਾ ਜਿਹੜਾ ਜੀ ਉਹ ਨਹੀਂ ਲਾਇਆ ਜਾ ਸਕੂਗਾ। ਬਦਲਵੀਆਂ ਫਸਲਾਂ ਦੇ ਰੂਪ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਜੀ ਉਹਨਾਂ ਦੀ ਮਦਦ ਕੀਤੀ ਜਾਵੇ। ਔਰ ਸ਼ਾਇਦ ਹੋ ਸਕਦਾ ਜੇ ਪਾਬੰਦੀ ਲੱਗ ਜੇ ਤੇ ਕਿਸਾਨ ਇਸ ਪਾਸੇ ਵੱਲ ਨੂੰ ਤੁਰ ਪੈਣਗੇ। ਜੇ ਨਹੀਂ ਲੱਗੂਗੀ ਤੇ ਇਹ ਸਮੱਸਿਆ ਹਰ ਸਾਲ ਹੋਊਗੀ, ਹਰ ਸਾਲ ਪਰਾਲੀ ਫੂਕੀ ਜਾਊਗੀ, ਲੋਕ ਮਰਨਗੇ। ਮਰਨ ਵਾਲਿਆਂ ਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਏਅਰ ਕੰਡੀਸ਼ਨਾਂ ਦੇ ਵਿੱਚ ਬਹਿ ਕੇ ਪਾਲਿਸੀਆਂ ਬਣਾਉਣ ਵਾਲੇ ਨਹੀਂ ਹੋਣਗੇ, ਉਹ ਆਮ ਲੋਕ ਹੋਣਗੇ ਜਿਹੜੇ ਪਰਾਲੀ ਫੂਕ ਰਹੇ। ਜੀ ਜੀ ਬਿਲਕੁਲ। ਤੇ ਬਠਿੰਡਾ ਦੀ ਜਗ੍ਹਾ ਦੀ ਆਪਾਂ ਗੱਲ ਕੀਤੀ ਸੀ, ਉਹ ਗੱਲ ਕਿੱਥੇ ਤੱਕ ਪਹੁੰਚੀ ਹੈ? ਦੇਖੋ ਇਹ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਜੀ ਉਹਨੇ ਬਠਿੰਡਾ ਥਰਮਲ ਦੀ ਜ਼ਮੀਨ ਦੇ ਉੱਤੇ ਤਾਂ ਉਹਦੀ ਨਿਗਾਹ ਜਿਹੜੀ ਹੈ ਜੀ ਉਹ ਹੈਗੀ ਹੈ। ਇਹ ਕਿਹਾ ਜਾ ਰਿਹਾ ਕਿ ਜਿਹੜੇ ਖਜ਼ਾਨਾ ਮੰਤਰੀ ਨੇ ਉਹ ਆਪਣੇ ਖਜ਼ਾਨੇ 'ਚ ਥੋੜੀ ਰੌਣਕ ਲਾਉਣ ਦੇ ਵਾਸਤੇ ਥਰਮਲ ਦੀ ਖਾਲੀ ਪਈ ਜਗ੍ਹਾ ਦੇ ਉੱਤੇ ਟਾਊਨਸ਼ਿਪ ਬਣਾਏ ਜਾਣ ਦੇ ਇੱਛੁਕ ਹੈ ਜੀ। ਭਾਵੇਂ ਅਜੇ ਇਹ ਮੁੱਢਲੇ ਪੜਾਅ ਦੇ ਵਿੱਚ ਹੈ, ਪਰ ਬਠਿੰਡਾ ਥਰਮਲ ਦੇ ਕੋਲੇ ਇਦਾਂ ਦੀ ਚਿੱਠੀ ਪਹੁੰਚ ਚੁੱਕੀ ਹੋਈ ਆ ਜਿਹਦੇ ਵਿੱਚ ਥਰਮਲ ਦੀ ਸੁਆਹ ਭੰਡਾਰਨ ਵਾਲੀ ਜਗ੍ਹਾ ਦੇ ਉੱਤੇ ਮਾਡਰਨ ਕਲੋਨੀ ਉਸਾਰੇ ਜਾਣ ਦਾ ਇਸ਼ਾਰਾ ਕੀਤਾ ਗਿਆ। ਕੈਪਟਨ ਸਰਕਾਰ ਥਰਮਲ ਨੂੰ ਬੰਦ ਕਰਨ ਦਾ ਫੈਸਲਾ ਕਰ ਚੁੱਕੀ ਹੈ, ਜਿਹਦੇ ਮਗਰੋਂ ਥਰਮਲ ਦੀ ਜ਼ਮੀਨ ਦੇ ਉੱਤੇ ਸਾਰਿਆਂ ਦੀ ਨਿਗਾਹ ਲੱਗੀ ਹੋਈ ਹੈ। ਪੰਜਾਬ ਸਰਕਾਰ ਨੇ ਸਾਲ 68-69 ਦੇ ਵਿੱਚ ਕਰੀਬ 2200 ਏਕੜ ਦੀ ਜ਼ਮੀਨ ਉਸ ਵੇਲੇ ਥਰਮਲ ਲਈ ਐਕਵਾਇਰ ਕੀਤੀ ਸੀਗੀ। ਬਠਿੰਡਾ ਥਰਮਲ ਦੀ ਸੁਆਹ ਜਿੱਥੇ ਇਕੱਠੀ ਕੀਤੀ ਜਾਂਦੀ ਹੈ ਉਹਦੀ ਕੋਈ 823 ਏਕੜ ਜ਼ਮੀਨ ਹੈ, ਜਿੱਥੇ ਅਜੇ ਵੀ ਸੁਆਹ ਦੇ ਟਿੱਬੇ ਲੱਗੇ ਹੋਏ ਆ। ਬਠਿੰਡਾ ਪ੍ਰਸ਼ਾਸਨ ਇੱਕ ਜਿਹੜੀ ਚਿੱਠੀ ਆ ਜੀ ਉਹਨੂੰ ਇੰਡੋਰਸ ਕਰਕੇ ਥਰਮਲ ਪ੍ਰਬੰਧਕਾਂ ਨੂੰ ਭੇਜਿਆ ਗਿਆ, ਜਿਹਦੇ ਵਿੱਚ ਇਹ ਜਿਹੜੀ ਸੁਆਹ ਵਾਲੀ ਥਾਂ ਆ ਇਹਦੇ ਚੋਂ 500 ਏਕੜ ਜ਼ਮੀਨ ਲੈਣ ਵੱਲ ਇਸ਼ਾਰਾ ਜਿਹੜਾ ਜੀ ਉਹ ਕੀਤਾ ਗਿਆ। ਗੱਲ ਕਿਸੇ ਬੰਨਿਓ ਤੁਰੀ ਤਾਂ ਬਠਿੰਡਾ ਵਿਕਾਸ ਅਥਾਰਟੀ ਦੇ ਹਵਾਲੇ ਇਹ ਜ਼ਮੀਨ ਕੀਤੀ ਜਾ ਸਕਦੀ ਆ। ਤੇ ਕਿਹਾ ਜਾ ਰਿਹਾ ਕਿ ਥਰਮਲ ਦੀ ਜ਼ਮੀਨ ਲੈਣੀ ਇੰਨੀ ਸੌਖਾ ਕੰਮ ਨਹੀਂਗਾ। ਪਾਵਰਕਾਮ ਕਿਸੇ ਵੀ ਸੂਰਤ ਦੇ ਵਿੱਚ ਇਹ ਥਾਂ ਮੁਫਤ ਨਹੀਂ ਦੇਊਗੀ। 12,000 ਪ੍ਰਤੀ ਜਿਹੜਾ ਜੀ ਵਰਗ ਗਜ ਦੇ ਹਿਸਾਬ ਦੇ ਨਾਲ 500 ਏਕੜ ਜ਼ਮੀਨ 29 ਅਰਬ ਰੁਪਈਏ ਦੇ ਕਰੀਬ ਦੀ ਜਿਹੜੀ ਹੈ ਜੀ ਉਹ ਬਣਦੀ ਆ। ਦੂਜੇ ਪਾਸੇ ਪਾਵਰਕਾਮ ਦੇ ਵੱਲੋਂ ਸੋਲਰ ਪ੍ਰੋਜੈਕਟ ਲਾਏ ਜਾਣ ਦੀ ਤਜਵੀਜ਼ ਹੈ, ਜੋ ਬੋਰਡ ਆਫ ਡਾਇਰੈਕਟਰਸ ਦੇ ਵੱਲੋਂ ਪਾਸ ਵੀ ਕੀਤਾ ਜਾ ਚੁੱਕਿਆ ਔਰ ਸਰਕਾਰ ਦੇ ਵੱਲੋਂ ਫੈਸਲਾ ਲਿਆ ਜਾਣਾ ਜਿਹੜਾ ਬਾਕੀ ਹੈ। ਸੋਲਰ ਪ੍ਰੋਜੈਕਟ ਵੀ ਇਸੇ ਸੁਆਹ ਵਾਲੀ ਥਾਂ ਦੇ ਉੱਤੇ ਲਾਏ ਜਾਣ ਦੀ ਜਿਹੜੀ ਹੈ ਜੀ ਉਹ ਤਜਵੀਜ਼ ਹੈ। ਬਾਕੀ ਜਦੋਂ ਹੁਣ ਗੱਲ ਸਾਹਮਣੇ ਆਈ ਹੈ ਤੇ ਜਿਹੜੀਆਂ EMPLOYEES ਐਸੋਸੀਏਸ਼ਨ ਆ ਉਹ ਵੀ ਕਹਿੰਦੇ ਅਸੀਂ ਇਸ ਫੈਸਲੇ ਦਾ ਵਿਰੋਧ ਕਰਾਂਗੇ। ਪਰ ਜੇ ਆਪਾਂ ਪੈਸੇ ਵੱਲ ਨੂੰ ਦੇਖੀਏ, ਕਿਉਂਕਿ ਸਰਕਾਰ ਦੀ ਨਿਗਾਹ ਕਿ ਵੀ ਪੈਸਾ ਕਿੱਥੋਂ ਆਉਂਦਾ, ਸੋ 29 ਅਰਬ ਦੇ ਕਰੀਬ ਦੀ ਇਹ ਜ਼ਮੀਨ ਹੈ। ਵੇਖਣਾ ਇਹ ਹੋਊਗਾ ਜੀ ਕਿ ਸਰਕਾਰ ਇਹਨਾਂ ਸੌਖਿਆਂ ਇਹਨੂੰ ਜਿਹੜਾ ਜੀ ਉਹ ਕੱਢ ਲੈਂਦੀ ਹੈ ਥਰਮਲ ਪਲਾਂਟ ਤੇ ਹੇਠੋਂ ਜਾਂ ਨਹੀਂ। ਜੀ ਜੀ ਛੇਤੀ ਪਤਾ ਲੱਗ ਜੂਗਾ ਜੀ। ਅੱਗੇ ਆਪਾਂ ਇੱਕ ਸਾਬਕਾ ਪੁਲਿਸ ਮੁਖੀ ਜਿਹੜਾ ਬਹੁਤ ਚਹੇਤਾ ਸੀ ਬਾਦਲਾਂ ਦਾ, ਤੇ ਉਸ ਨੂੰ ਹੁਣ ਪੰਜਾਬ ਪੁਲਿਸ ਤੋਂ ਹੀ ਡਰ ਲੱਗਦਾ, ਉਹਨੂੰ ਭਰੋਸਾ ਹੀ ਨਹੀਂ ਉਸ ਤੇ। ਬਿਲਕੁਲ ਜੀ, ਇਹ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੋ ਕਿ ਇੱਕ ਉਸ ਫੋਰਸ ਦਾ ਮੁਖੀ ਜਿਹੜਾ ਜੀ ਇੱਕ ਉਹ ਆਫਿਸਰ, ਸੀਨੀਅਰ ਆਫਿਸਰ ਜਿਹੜਾ ਕਿ ਫੋਰਸ ਦਾ ਆਪ ਖੁਦ ਮੁਖੀ ਰਿਹਾ ਹੋਵੇ ਤੇ ਅੱਜ ਉਹ ਇਹ ਚਿੱਠੀ ਲਿਖੇ ਬਈ ਉਹਨੂੰ ਇਸ ਫੋਰਸ ਦੇ ਉੱਤੇ ਭਰੋਸਾ ਨਹੀਂ। ਸੁਮੇਧ ਸੈਣੀ ਹੋਰੀ ਜਿਹੜੇ ਕਿ ਪੰਜਾਬ ਪੁਲਿਸ ਦੇ ਮੁਖੀ ਰਹੇ 1970-72 ਦੀ ਨਕਸਲਾਈਟ ਮੂਵਮੈਂਟ, ਫਿਰ 78 ਤੋਂ ਲੈ ਕੇ 95 ਤੱਕ ਦੀ ਖਾਲਿਸਤਾਨੀ ਮੂਵਮੈਂਟ, ਕਿਸੇ ਸਮੇਂ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ, ਕਿਹੋ ਜਿਹੇ ਜਿਹੜੇ ਸੀ ਕੈਟ ਰੱਖੇ ਗਏ, ਕਿਵੇਂ ਲੋਕਾਂ ਦੇ ਕੋਲੋਂ ਉਗਰਾਹੀਆਂ ਕੀਤੀਆਂ ਗਈਆਂ, ਕੀ ਕੁਛ ਜਿਹੜਾ ਜੀ ਉਹ ਕੀਤਾ ਗਿਆ, ਕਿੰਨੀਆਂ ਕਿਤਾਬਾਂ ਇਹਦੇ ਉੱਤੇ ਜਿਹੜੀਆਂ ਜੀ ਆ ਗਈਆਂ। ਇਸੇ ਗੱਲ ਦੇ ਉੱਤੇ ਜ਼ਿਕਰ ਕਰਨਾ ਹੋਵੇ ਤੇ ਘੰਟਿਆਂ ਬੱਧੀ ਬਿਨਾਂ ਕਿਸੇ ਕਿਤਾਬ ਦਾ ਸਹਾਰਾ ਲਏ ਤੋਂ ਬੋਲਿਆ ਜਾ ਸਕਦਾ ਕਿ ਕੀ ਕੁਛ ਉਦੋਂ ਹੋਇਆ। ਹੁਣ ਜਿਹੜੇ ਉਸ ਟਾਈਮ ਦੇ ਉੱਤੇ ਚਰਚਿਤ ਆਫਿਸਰ ਰਹੇ ਸੁਮੇਧ ਸੈਣੀ, ਸਾਬਕਾ ਪੰਜਾਬ ਪੁਲਿਸ ਦੇ ਮੁਖੀ, ਉਹ ਹਾਈ ਕੋਰਟ ਪਹੁੰਚ ਗਏ। ਹਾਈ ਕੋਰਟ ਪਹੁੰਚਣ ਦਾ ਕਾਰਨ ਇਹ ਆ ਕਿ ਜਿਹੜਾ ਜਸਟਿਸ ਮਨਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਸੀ ਉਹਦੇ ਵਿੱਚ ਉਹਨਾਂ ਦਾ ਨਾਮ ਵੀ ਸੀਗਾ ਔਰ ਉਹ ਇਹਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਹੁੰਚਿਆ। ਉਹਨਾਂ ਨੇ ਬੜਾ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ
ਇਹ ਨਾ ਦੱਸਿਆ ਜਾਵੇ ਕਿ ਉਹਨਾਂ ਨੇ ਇਸ ਅਰਜ਼ੀ ਦੇ ਵਿੱਚ ਜਿਹੜਾ ਜੀ ਉਹ ਕੀ ਲਿਖਿਆ। ਪਰ ਗੱਲ ਜਿਹੜੀ ਜੀ ਉਹ ਸਾਹਮਣੇ ਆ ਗਈ ਕਿ ਇਹਦੇ ਵਿੱਚ ਇਹ ਜਿਹੜਾ ਜੀ ਪਟੀਸ਼ਨ ਪਾਈ ਗਈ ਆ, ਜਿਹਦੇ ਵਿੱਚ ਸੁਮੇਧ ਸੈਣੀ ਹੋਰਾਂ ਨੇ ਹਾਈ ਕੋਰਟ ਤੋਂ ਮੰਗ ਕੀਤੀ ਆ ਕਿ ਉਹਨਾਂ ਵਿਰੁੱਧ ਲੱਗੇ ਦੋਸ਼ਾਂ ਦੀ ਜਾਂਚ ਪੰਜਾਬ ਪੁਲਿਸ ਦੇ ਕੋਲੋਂ ਨਾ ਕਰਵਾਈ ਜਾਵੇ। ਔਰ ਇਹ ਕਿਹਾ ਗਿਆ ਕਿ ਸੁਮੇਧ ਸੈਣੀ ਹੋਰਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੇ ਵਿਰੁੱਧ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਈ ਜਾਵੇ ਔਰ ਉਹ CBI ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਉਹਨਾਂ ਨੇ ਪੰਜਾਬ ਪੁਲਿਸ ਦੇ ਉੱਤੇ ਇਹ ਕਿਹਾ ਕਿ ਉਹਨਾਂ ਨੂੰ ਭਰੋਸਾ ਨਹੀਂਗਾ ਪੰਜਾਬ ਪੁਲਿਸ ਤੇ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹਦੇ ਉੱਤੇ ਸੁਣਵਾਈ ਅੱਜ ਹੋਊਗੀ। ਅੱਜ ਦਾ ਦਿਨ ਬੜਾ ਅਹਿਮ ਆ ਜੀ। ਜਿਹੜੇ ਬਾਕੀ ਆਫੀਸਰ ਨੇ ਜਿਹੜੇ ਗਏ ਹੋਏ ਆ ਹਾਈ ਕੋਰਟ ਦੇ ਵਿੱਚ, ਉਸ ਮਾਮਲੇ ਦੇ ਉੱਤੇ ਸੁਣਵਾਈ ਵੀ ਅੱਜ ਹੈ, ਕਿਉਂਕਿ ਹਾਈ ਕੋਰਟ ਨੇ ਇਹਦੇ ਉੱਤੇ ਸਟੇ ਲਾਤਾ ਸੀਗਾ। ਸਰਕਾਰ ਪਹੁੰਚੀ ਨਹੀਂ ਸੀਗੀ ਜਦੋਂ ਇਹ ਅਫਸਰ ਜਿਹੜੇ ਦੀ ਹਾਈ ਕੋਰਟ ਦੇ ਵਿੱਚ ਪਹੁੰਚ ਗਏ ਸੀਗੇ, ਬਾਅਦ ਦੇ ਵਿੱਚ ਪਹੁੰਚੀ ਹੈ। ਉਹਦੇ ਉੱਤੇ ਬਹਿਸ ਜਿਹੜੀ ਦੀ ਉਹ ਹੋ ਚੁੱਕੀ ਹੈ। ਇਹ ਵੀ ਸਮਝਿਆ ਜਾ ਸਕਦਾ ਹੈ ਕਿ ਇਹਦੇ ਉੱਤੇ ਬਹਿਸ ਦੀ ਜਿਹੜੀ ਹੈ ਜੀ ਉਹ ਮੰਗ ਸਰਕਾਰ ਕਰ ਲੇ ਕਿ ਅਸੀਂ ਇਹਦੇ ਉੱਤੇ ਬਹਿਸ ਕਰਨੀ ਹੈ ਸੁਮੇਧ ਸਿੰਘ ਸੈਣੀ ਹੋਰਾਂ ਵਾਲੇ ਮਾਮਲੇ ਦੇ ਉੱਤੇ। ਜੇ ਇਹਦੇ ਉੱਤੇ ਬਹਿਸ ਦੀ ਉਹ ਮੰਗ ਕਰ ਲੈਂਦੀ ਤਾਂ ਇਟ ਮੀਨਸ ਕਿ ਇਹ ਇੱਕ ਜਾਣ ਬੁੱਝ ਕੇ ਉਲਝਾਇਆ ਜਾ ਰਿਹਾ ਮਸਲਾ ਜਿਹੜਾ ਜੀ ਉਹ ਬਣ ਸਕਦਾ ਹੈ ਕਿ ਪਹਿਲਾਂ ਉਹ ਪਹੁੰਚੇ ਨੇ, ਉਹਨਾਂ ਦੇ ਉੱਤੇ ਬਹਿਸ ਮੁਕੰਮਲ ਹੋ ਗਈ, ਅੱਜ ਫੈਸਲਾ ਆਉਣਾ ਸੀਗਾ, ਹੁਣ ਸੁਮੇਧ ਸਿੰਘ ਸੈਣੀ ਹੋਰੀ ਜਿਹੜੇ ਜੀ ਉਹ ਇਸ ਮਾਮਲੇ 'ਚ ਆ ਗਏ। ਜਦੋਂ ਅਗਲੀ ਤਰੀਕ ਆਉਣ ਲੱਗੂਗੀ ਫਿਰ ਇੱਕ ਕੋਈ ਹੋਰ ਆਫੀਸਰ ਜਿਹੜਾ ਇਹਦੇ ਵਿੱਚ ਆਇਆ ਹੋਇਆ ਉਹ ਇਹਦੇ ਵਿੱਚ ਐਂਟਰ ਕਰ ਜੂਗਾ ਇੱਕ ਦਿਨ ਪਹਿਲਾਂ। ਇਹ ਇੱਕ ਸਿਸਟੇਮੈਟਿਕਲੀ ਗੇਮ ਜਿਹੜੀ ਹੈ ਜੀ ਹੋ ਸਕਦੀ ਹੈ। ਜਿਹੜੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੈ ਉਹਦੇ ਵਿੱਚ ਸੁਮੇਧ ਸੈਣੀ ਹੋਰਾਂ ਤੋਂ ਇਲਾਵਾ IG ਪਰਮਰਾਜ ਸਿੰਘ ਉਮਰਾਨਗਰ, DIG ਅਮਰ ਸਿੰਘ ਚਾਹਲ, 3 SSP SS ਮਾਨ, ਚਰਨਜੀਤ ਸ਼ਰਮਾ, ਰਗਵੀਰ ਸਿੰਘ ਦੇ ਨਾਲ 2 ਗਨਮੈਨਾਂ ਨੂੰ ਵੀ ਦੋਸ਼ੀ ਜਿਹੜਾ ਜੀ ਉਹ ਮੰਨਿਆ ਗਿਆ। 3 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰ ਰਹੇ ਸ਼ਾਂਤਮਈ ਸਿੱਖਾਂ ਦੇ ਉੱਤੇ ਕੋਟਕਪੂਰਾ ਦੇ ਵਿੱਚ ਗੋਲੀ ਜਿਹੜੀ ਆ ਜੀ ਉਹ ਚਲਾਈ ਗਈ ਸੀ। 14 ਤਰੀਕ ਨੂੰ ਇਹ ਗੋਲੀ ਚੱਲੀ ਸੀ। ਇਸੇ ਮਹੀਨੇ ਦੀ 14 ਤਰੀਕ ਨੂੰ 3 ਸਾਲ ਹੋ ਜਾਣਗੇ ਇਸ ਘਟਨਾ ਨੂੰ ਵਾਪਰਿਆ ਤੇ ਅਜੇ ਕਹਾਣੀ ਕਿੱਥੇ ਚੱਲ ਰਹੀ ਹੈ ਜੀ ਉਹ ਤੁਹਾਡੇ ਸਾਹਮਣੇ ਹੈ। ਜੀ ਜੀ ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਗੁਜਰਾਤ ਵਿੱਚੋਂ ਪ੍ਰਵਾਸੀ ਜਿਹੜੇ ਆ ਹਜੇ ਵੀ ਉੱਥੋਂ ਨਿਕਲ ਕੇ ਜਾ ਰਹੇ ਆ। ਬਿਲਕੁਲ ਜੀ, ਇਹ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਜੀ ਬਿਹਾਰ, ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਜਿਹੜੇ ਨੇ ਜੀ ਉਹ ਕੰਟੀਨਿਊ ਜਾ ਰਹੇ ਆ। ਕੇਂਦਰ ਦੀ ਸਰਕਾਰ ਨੇ ਇਸ ਮਸਲੇ ਦੇ ਉੱਤੇ ਚੁੱਪ ਧਾਰੀ ਹੋਈ ਹੈ ਜੀ। ਉਹ ਕੋਈ ਬਿਆਨ, ਹਾਲਾਂਕਿ ਇਹਦੇ ਵਿੱਚ ਗ੍ਰਹਿ ਮੰਤਰਾਲੇ ਦਾ ਬਿਆਨ ਜਿਹੜਾ ਜੀ ਉਹ ਆਉਣਾ ਚਾਹੀਦਾ ਸੀਗਾ ਇਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ, ਇਹਨਾਂ ਦੀ ਸੁਰੱਖਿਆ ਨੂੰ ਲੈ ਕੇ ਕੀ ਕੀਤਾ ਜਾ ਰਿਹਾ ਤੇ ਕਿਉਂ ਜਿਹੜੇ ਜੀ ਇਹ ਲੋਕ ਉੱਥੋਂ ਹਿਜਰਤ ਕਰ ਰਹੇ ਆ। ਉੱਥੇ ਵਾਪਰੀ ਇੱਕ ਘਟਨਾ ਜਿਹਦੇ ਵਿੱਚ ਇੱਕ ਬੱਚੀ ਦੇ ਨਾਲ ਜਿਹੜਾ ਬਲਾਤਕਾਰ ਹੋ ਗਿਆ ਸੀ, ਉਸ ਤੋਂ ਬਾਅਦ ਇਹਦੇ ਵਾਸਤੇ ਨਾਮਜ਼ਦ ਕੀਤਾ ਗਿਆ ਸੀਗਾ ਕਿਸੇ ਪ੍ਰਵਾਸੀ ਮਜ਼ਦੂਰ ਨੂੰ। ਉਹਦੇ ਤੋਂ ਬਾਅਦ ਇਹਦੇ ਉੱਤੇ ਹਮਲੇ ਜਿਹੜੇ ਵੀ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਸ਼ੁਰੂ ਹੋ ਗਏ ਜੀ। ਇਸ ਵੇਲੇ ਹਾਲਾਤ ਜਿਹੜੇ ਇਹ ਬਣੇ ਹੋਏ ਆ ਕਿ ਗੁਜਰਾਤ ਤੋਂ ਚੱਲਣ ਵਾਲੀਆਂ ਜਿਹੜੀਆਂ ਟ੍ਰੇਨਾਂ ਜਿਹੜੀਆਂ ਬਿਹਾਰ ਤੇ ਉੱਤਰ ਪ੍ਰਦੇਸ਼ ਨੂੰ ਚੱਲਦੀਆਂ, ਉਹਨਾਂ ਦੇ ਵਿੱਚ ਜਗ੍ਹਾ ਨਹੀਂ ਮਿਲ ਰਹੀ। ਤੁੰਨ ਕੇ ਇਹ ਟ੍ਰੇਨਾਂ ਜਿਹੜੀਆਂ ਜੀ ਉੱਥੋਂ ਭਰ ਕੇ ਚੱਲ ਰਹੀਆਂ ਨੇ। ਜਿਹੜੀਆਂ ਬੱਸਾਂ ਨੇ ਉਹਨਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲ ਰਹੀ। ਜਿਹੜੇ ਇਹ ਪ੍ਰਵਾਸੀ ਮਜ਼ਦੂਰ ਇੱਥੇ ਰੋਜ਼ੀ ਰੋਟੀ ਦੇ ਚੱਕਰ ਦੇ ਵਿੱਚ ਜਾਂਦੇ ਆ, ਉਹ ਉੱਥੋਂ ਭੱਜ ਜਾਣਾ ਚਾਹੁੰਦੇ ਆ ਕਿਉਂਕਿ ਉਹਨਾਂ ਨੂੰ ਇਹ ਕਿਹਾ ਗਿਆ ਜਾਂ ਤਾਂ ਨਿਕਲ ਜਾਓ ਜਾਂ ਮਾਰ ਦਿੱਤੇ ਜਾਓਗੇ। ਇਸ ਮਸਲੇ ਦੇ ਉੱਤੇ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਰਜਵੀ ਸਿਆਸਤ ਜਿਹੜੀ ਹੈ ਜੀ ਉਹ ਕਰ ਰਹੀਆਂ ਨੇ। ਘੱਟ ਇਸ ਮਸਲੇ ਦੇ ਉੱਤੇ ਨਾ BJP ਹੈ ਤੇ ਨਾ ਕਾਂਗਰਸ ਹੈ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਹੋਏ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।